ਜਿਹੜੀ ਕੈਲੀਫੋਰਨੀਆ ਸਟੇਟ ਆ, ਗੋਲਡਨ ਸਟੇਟ ਸਾਡੀ, ਇਹਦਾ ਜਿਹੜਾ ਬਜਟ ਆ ਪੂਰੇ ਅਮਰੀਕਾ 'ਚ ਸਾਰੀਆਂ ਸਟੇਟਾਂ ਨਾਲੋਂ ਸਭ ਤੋਂ ਜ਼ਿਆਦਾ ਆ। ਪਰ ਕੈਲੀਫੋਰਨੀਆ ਦਾ 68 ਬਿਲੀਅਨ ਡਾਲਰ ਦਾ ਜਿਹੜਾ ਬਜਟ ਦਾ ਘਾਟਾ ਆ ਉਹ ਸ਼ੋ ਹੋ ਰਿਹਾ ਹੈਗਾ। ਜਿਹੜੇ ਨਾਨ ਪਾਰਟੀਸ਼ਨ ਲੈਜਿਸਲੇਟਿਵ ਐਨਾਲਿਸਟ ਆ ਉਹ ਦੱਸ ਰਹੇ ਹੈਗੇ ਆ। ਪਹਿਲਾਂ 37 ਬਿਲੀਅਨ ਦੀ ਗੱਲ ਹੋ ਰਹੀ ਸੀ ਵੀ ਇਸ ਸਾਲ 37 ਬਿਲੀਅਨ ਡਾਲਰ ਘਾਟੇ 'ਚ ਹੋਊਗਾ, ਪਰ ਹੁਣ 68 ਬਿਲੀਅਨ ਡਾਲਰ ਤੱਕ ਇਹ ਪਹੁੰਚ ਗਿਆ ਹੈਗਾ। ਜਦੋਂ ਗੈਬਨ ਨਿਊਸਮ ਜੋ ਗਵਰਨਰ ਆ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਉਸ ਟਾਈਮ ਦੇ ਉੱਤੇ ਪਲੱਸ ਸੀਗਾ ਜੋ ਕੈਲੀਫੋਰਨੀਆ ਦਾ ਬਜਟ ਆ। ਸੋ ਕਹਿੰਦੇ ਇਹਦੇ ਵਿੱਚ ਕਈ ਗਲਤੀਆਂ ਕੀਤੀਆਂ ਕੈਲੀਫੋਰਨੀਆ ਸਟੇਟ ਦੇ ਗਵਰਨਮੈਂਟ EMPLOYEES ਨੇ ਜਾਂ ਇਲੈਕਟਡ ਆਫੀਸ਼ੀਅਲਸ ਨੇ, ਤੇ ਉਹਨਾਂ ਨੇ ਇਸ ਸਾਲ ਜਿਹੜੇ ਟੈਕਸ ਦੇਣ ਦੀ ਲਿਮਟ ਸੀ, ਡੇਟ ਸੀ, ਉਹ ਵਧਾ ਦਿੱਤੀ, ਨਵੰਬਰ ਤਾਈਂ ਕਰਤੀ, ਤੇ ਉਹਦੇ ਨਾਲ ਜਿਹੜਾ ਆ 26 ਬਿਲੀਅਨ ਡਾਲਰ ਦਾ ਜਿਹੜੀ ਟੈਕਸ ਕਲੈਕਸ਼ਨ ਸੀ ਉਹਦੇ ਵਿੱਚ ਡਿਲੇ ਵੀ ਹੋਇਆ। ਸੋ ਓਵਰਆਲ ਲੈਜਿਸਲੇਟਿਵ ਐਨਾਲਿਸਟ ਗੈਬਰੀਅਲ ਪੈਟਿਕ ਕਰਕੇ ਹੈਗੇ ਆ, ਉਹਨਾਂ ਨੇ ਕਿਹਾ ਵੀ 68 ਬਿਲੀਅਨ ਡਾਲਰ ਅਸੀਂ ਪ੍ਰੈਡਿਕਟ ਕਰ ਰਹੇ ਹਾਂ, ਸੋਚ ਕਰ ਰਹੇ ਹਾਂ ਵੀ ਇਹ ਘਾਟੇ ਦਾ ਬਜਟ ਹੋਊਗਾ। ਕੈਲੀਫੋਰਨੀਆ ਦਾ ਕਰੰਟ ਬਜਟ ਜਿਹੜਾ 300 ਬਿਲੀਅਨ ਡਾਲਰ ਨੂੰ ਹਿੱਟ ਕਰਦਾ ਹੈਗਾ। 68 ਬਿਲੀਅਨ ਡਾਲਰ ਜਿਹੜਾ ਆ ਉਹ ਘਾਟੇ 'ਚ ਆਉਣਾ, ਪਰ ਇਹ ਜਿਹੜਾ ਨਵਾਂ ਬਜਟ ਆਉਣਾ ਹੈ ਜੁਲਾਈ ਦੇ ਵਿੱਚ ਪੇਸ਼ ਕੀਤਾ ਜਾਣਾ ਹੈਗਾ। ਗਵਰਨਰ ਗੈਬਨ ਨਿਊਸਮ ਉਹਨਾਂ ਦੀ ਪਹਿਲੀ ਟਰਮ ਦੇ ਵਿੱਚ 100 ਬਿਲੀਅਨ ਡਾਲਰ ਦਾ ਸਰਪਲਸ ਸੀ ਬਜਟ। ਤੁਸੀਂ ਦੇਖੋ ਵੀ ਜਦੋਂ ਗਵਰਨਮੈਂਟ ਪੈਸੇ ਫਿਰ ਖਿਲਾਰਦੀ ਆ, ਜਿਹੜੇ ਉਹ ਕਿੱਦਾਂ ਥੋੜੇ ਹੀ ਸਮੇਂ ਦੇ ਵਿੱਚ ਜਿਹੜਾ ਆ ਉਹ ਖਤਮ ਹੋ ਜਾਂਦੇ ਹੈਗੇ ਆ। ਗੈਬਨ ਨਿਊਸਮ ਉਹਨਾਂ ਨੇ ਕਾਫੀ ਕਹਿੰਦੇ ਵੀ ਟੈਕਸ ਬ੍ਰੇਕਸ ਵੀ ਦਿੱਤੀਆਂ, ਖਾਸ ਕਰਕੇ ਸਟੇਟ ਦੀ ਜਿਹੜੀ ਫਿਲਮ ਤੇ ਟੈਲੀਵਿਜ਼ਨ ਇੰਡਸਟਰੀ ਹੈਗੀ ਆ। ਮਿਨੀਮਮ ਵੇਜ ਹੈਲਥ ਕੇਅਰ ਵਰਕਰਸ ਦਾ ਇਨਕਰੀਜ਼ ਕਰਤਾ $25 ਪਰ ਆਵਰ ਦੇ ਹਿਸਾਬ ਨਾਲ। ਸੋ ਇਹ ਤਨਖਾਹਾਂ ਵਧਾਉਣ ਦੇ ਨਾਲ 20 ਬਿਲੀਅਨ ਡਾਲਰ ਜਿਹੜਾ ਆ ਉਹਦਾ ਅਸਰ ਕੈਲੀਫੋਰਨੀਆ ਦੀ ਲੇਬਰ ਕਾਸਟ ਦੇ ਉੱਤੇ ਸਟੇਟ ਦਾ, ਤੇ ਮੈਡੀਕੇਡ ਪੇਮੈਂਟਸ ਟੂ ਹਸਪੀਟਲਸ ਉਹਦੇ ਉੱਤੇ ਹੋਊਗਾ। ਸਟੇਟ ਦੇ ਕੋਲ 37 ਬਿਲੀਅਨ ਡਾਲਰ ਦੇ ਕਰੀਬ ਸੇਵਿੰਗ ਅਕਾਊਂਟ ਦੇ ਵਿੱਚ ਪੈਸੇ ਹੈਗੇ ਆ। ਪੈਟਿਕ ਦਾ ਲੈਜਿਸਲੇਟਿਵ ਐਨਾਲਿਸਟ ਉਹ ਕਹਿੰਦੇ ਆ ਸੋ ਇਹ ਜੋ ਪੈਸੇ ਪਏ ਹੈਗੇ ਆ ਘੱਟੋ ਘੱਟ ਇਹ ਪ੍ਰੋਟੈਕਟ ਕਰੂਗੇ ਸਾਡੇ ਸਕੂਲਸ ਨੂੰ, ਤਾਂ ਕਿ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੱਟ ਨਾ ਕੀਤਾ ਜਾਵੇ। ਇਹਨਾਂ ਨੇ ਇਹ ਵੀ ਕਿਹਾ ਵੀ ਲਾ ਮੇਕਰਸ ਨੇ ਇਹ ਕੈਂਸਲ ਕਰ ਸਕਦੇ 11 ਬਿਲੀਅਨ ਡਾਲਰ ਪਲਾਨਡ ਵਨ ਟਾਈਮ ਜਿਹੜੀ ਸਪੈਂਡਿੰਗ ਹੈਗੀ ਆ। ਸਟੇਟ ਹਜੇ ਵੀ ਗੁੱਡ ਕੈਸ਼ ਪੋਜੀਸ਼ਨ ਦੇ ਵਿੱਚ ਹੈਗੀ ਆ। ਅਸੈਂਬਲੀ ਸਪੀਕਰ ਰੋਬਰਟ ਰੀਵਰਸ ਡੈਮੋਕ੍ਰੇਟ ਆ ਸਲੀਨਸ ਤੋਂ, ਉਹਨਾਂ ਨੇ ਇਹ ਕਿਹਾ ਵੀ ਮੈਂ ਕਲਾਸਰੂਮ ਫੰਡਿੰਗ ਇਹ ਪ੍ਰਾਇੋਰਟਾਈਜ਼ ਆ, ਇਹਦੇ ਵਿੱਚ ਕਿਸੇ ਤਰ੍ਹਾਂ ਦੇ ਕੱਟ ਨਹੀਂ ਹੋਣ ਦਊਗਾ। ਸੋ ਇਸੇ ਤਰ੍ਹਾਂ ਜਿਹੜੇ ਰਿਪਬਲਿਕਨ ਆ ਉਹ ਵੀ ਕਹਿ ਰਹੇ ਆ ਵੀ ਕਈ ਜਿੱਥੇ ਗਵਰਨਮੈਂਟ ਦਾ ਮਨੀ ਵੇਸਟ ਹੁੰਦਾ ਆ ਉਹ ਸਾਨੂੰ ਜਿਹੜਾ ਕੱਟ ਕਰਨਾ ਪਊਗਾ ਹੈਗਾ। ਅਨਪਲਾਇਡ ਵਰਕਰਸ 2 ਲੱਖ ਦੇ ਕਰੀਬ ਪਿਛਲੇ ਸਾਲ ਸੀ। ਜਿਹੜੇ ਸਟੇਟ ਦੀ ਅਨਪਲਾਇਮੈਂਟ ਹੁਣ ਰੇਟ ਆ 4.8% ਤੇ ਪਹੁੰਚ ਗਈ ਆ, ਪਹਿਲਾਂ 3.8% ਤੇ ਸੀ। ਨੈਸ਼ਨਲ ਅਨਪਲਾਇਮੈਂਟ ਰੇਟ 3.9% ਆ। ਸੋ ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਕੋਵਿਡ ਦੇ ਦੌਰਾਨ 20 ਬਿਲੀਅਨ ਡਾਲਰ ਦੇ ਕਰੀਬ ਅਨਪਲਾਇਮੈਂਟ ਜਿਹੜਾ ਆ ਫਰਾਡ ਮਨੀ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ ਨੇ ਲੂਜ਼ ਕੀਤਾ ਹੈਗਾ। ਇੱਕ ਲੋਇਲਾ ਮੈਰੀਮਾਉਂਟ ਯੂਨੀਵਰਸਿਟੀ ਦੇ ਇਕਨੋਮਿਕ ਦੇ ਪ੍ਰੋਫੈਸਰ ਆ ਸੰਗ ਵੋਨ ਸੋਨ ਕਰਕੇ, ਉਹਨਾਂ ਨੇ ਕਿਹਾ ਆ ਵੀ ਜੋ ਟੈਕ ਇੰਡਸਟਰੀ ਦੇ ਵਿੱਚ ਲੇ ਆਫ ਹੋਈ ਆ ਉਸ ਦੇ ਨਾਲ ਵੀ ਕਾਫੀ ਜ਼ਿਆਦਾ ਜਿਹੜਾ ਇਕਨੋਮਿਕ ਗਰੋਥ ਤੇ ਰੈਵਨਿਊ ਦੇ ਉੱਤੇ ਅਸਰ ਪਿਆ ਹੈਗਾ ਆ। ਸੋ ਘਰਾਂ ਦੀ ਸੇਲ ਜਿਹੜੀ ਆ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੋਈ ਹੈਗੀ ਆ। ਉਹ ਵੀ ਨਹੀਂ ਤਾਂ ਫਿਰ ਟੈਕਸ ਦੇ ਵਿੱਚ ਹੋਰ ਜਿਹੜੇ ਪੈਸੇ ਆ ਉਹ ਸਟੇਟ ਨੂੰ ਆਉਂਦੇ ਹੈਗੇ ਆ, ਕਿਉਂਕਿ ਲੋਕਾਂ ਦੀਆਂ ਹੁਣ ਮੌਰਗੇਜ ਪੇਮੈਂਟਸ ਬਹੁਤ ਜ਼ਿਆਦਾ ਵਧੀਆਂ ਹੋਈਆਂ ਹੈਗੀਆਂ ਆ। ਸੋ ਇਸ ਕਰਕੇ ਰੀਅਲ ਸਟੇਟ ਮਾਰਕੀਟ ਵੀ ਥੋੜੀ ਸਲੋ ਹੈਗੀ ਆ। ਜੀ,